ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ ਮਾਰੀਦੀ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ। ਲੰਮੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਦੇ ਵੱਲ ਮਿੰਟੂ ਜੀ ਜੇਕਰ ਆਪਾਂ ਵਧੀਏ ਤਾਂ ਉਧਰ RSS ਦੀ ਵਰ੍ਹੇਗੰਢ ਸੀ ਅੱਜ ਤੇ ਇੱਥੇ ਬੋਲਦਿਆਂ ਮੋਦੀ ਹੁਣੀ ਕੁਝ ਕਹਿ ਰਹੇ ਨੇ ਜਿਸ ਤੇ ਕੰਨ ਧਰਨਾ ਬਹੁਤ ਜ਼ਰੂਰੀ ਹੈ। ਦਿੱਲੀ ਕਤਲੇਆਮ ਦੇ ਵਿੱਚ ਕਹਿੰਦੇ RSS ਨੇ ਮਦਦ ਕੀਤੀ ਸੀ। ਮੋਦੀ ਹੁਣੀ ਇਹ ਗੱਲ ਕਹਿ ਰਹੇ ਨੇ ਪਰ ਮਦਦ ਕਿਸ ਦੀ ਕੀਤੀ ਸੀ ਉਹ ਬੇਹੱਦ ਦਿਲਚਸਪ ਹੈ। ਪਾਇਓ ਜਰਾ ਚਾਨਣਾ। ਦੇਖੋ, ਇਹਨਾਂ ਨੇ ਦੋ ਗੱਲਾਂ ਕਹੀਆਂ। ਪਹਿਲੀ ਗੱਲ ਤੇ ਗੁਰਪ੍ਰੀਤ ਜੀ, ਇਸ ਸੰਦਰਭ ਦੇ ਵਿੱਚ ਸਾਨੂੰ ਥੋੜਾ ਜਿਹਾ ਇਹਨਾਂ ਦੇ ਅੰਦਰੂਨੀ ਕਲੇਸ਼ ਤੇ ਜਾਣਾ ਪਊਗਾ। ਮੋਹਨ ਭਾਗਵਤ ਤੇ ਦੂਸਰੀ ਜਿਹੜੀ ਉਹਨਾਂ ਦੇ ਸਮਰਥਨ ਦੇ ਵਿੱਚ ਖਲੋਤੀ ਲੌਬੀ ਆ, ਇਹ ਤੇ ਸਾਫ਼ ਆ ਕਿ ਚਾਹੇ ਪ੍ਰਾਣ ਪ੍ਰਤਿਸ਼ਠਾ ਦਾ ਮਸਲਾ ਹੋਵੇ ਉਹ ਤੋਂ ਲੈ ਕੇ ਹੁਣ ਤੱਕ ਕਈ ਐਪੀਸੋਡ ਤੁਸੀਂ ਦੇਖੇ ਹੋਣੇ ਆ ਕਿ ਗੁਜਰਾਤ ਲੌਬੀ ਦੀ ਕਾਰਕਰਦਗੀ ਨੂੰ ਲੈ ਕੇ ਉਹ ਅਸਹਿਜ ਰਹਿੰਦੀ ਆ ਲੌਬੀ। ਠੀਕ ਹੈ ਜੀ। RSS ਦੇ ਵਿੱਚ ਮੈਂ ਤੁਹਾਨੂੰ ਦੱਸਦਾ ਰਹਿਣਾ ਕਿ ਦੋ ਲੌਬੀਆਂ ਨੇ ਜੋ ਗੁਜਰਾਤ ਲੌਬੀ ਦਾ ਸਮਰਥਨ ਵੀ ਇੱਕ ਕਰਦੀ ਆ ਤੇ ਇੱਕ ਇਹਨਾਂ ਦੇ ਐਂਟੀ ਵੀ ਆ। ਠੀਕ ਹੈ ਨਾ। ਜੀ ਜੀ। ਕਿਉਂਕਿ ਨਰਿੰਦਰ ਮੋਦੀ ਹੁਣ ਆਪਦੀ ਸਿਆਸੀ ਸਰਦਲ ਤੇ ਕੋਈ ਬਹੁਤੇ ਮਜ਼ਬੂਤ ਨਹੀਂ ਹਨ ਤਾਂ ਉਹ ਕੀ ਹੈ ਕਿ ਮਤਲਬ ਹੁਣ ਭੇੜ ਨਹੀਂ ਚਾਹੁੰਦੇ ਕਿਸੇ ਕਿਸਮ ਦਾ। ਤੁਸੀਂ ਦੇਖੋ ਨਾ ਕਿ ਉਹਨਾਂ ਤੋਂ ਆਪਣਾ ਪਸੰਦੀਦਾ ਪ੍ਰਧਾਨ ਨਹੀਂ ਲਾਇਆ ਜਾ ਸਕਦਾ ਜੀ। ਇਸ ਵੇਲੇ ਤਕਰੀਬਨ 35-40 ਮੈਂਬਰ ਪਾਰਲੀਮੈਂਟ ਤੇ ਸਿੱਧੇ ਤੌਰ ਤੇ ਵੰਗਾਰਦੇ ਆ ਕਿ ਕਿਤੇ ਲਿਆਓ ਤੇ ਸਹੀ ਮੈਦਾਨ ਦੇ ਵਿੱਚ ਗੱਲਾਂ ਹੋਣ, ਮਤਲਬ ਕਿ ਕੋਈ ਮੀਟਿੰਗ ਤੇ ਕਰਾਓ ਜੀ। ਤੀਜੀ ਗੱਲ ਕਿ ਤੁਸੀਂ ਦੇਖਿਆ ਹੋਣਾ ਕਿ ਭਾਗਵਤ ਨੂੰ ਸੈੱਟ ਕਰਨ ਵਾਸਤੇ ਇਹਨਾਂ ਨੇ ਨਾ ਸਿਰਫ 15 ਅਗਸਤ ਤੇ RSS ਦੇ ਕਸੀਦੇ ਕੱਢੇ ਬਲਕਿ ਅਖਬਾਰ ਦੇ ਵਿੱਚ ਲੇਖ ਵੀ ਲਿਖਿਆ ਤੇ ਉਸ ਤੋਂ ਬਾਅਦ ਹੁਣ ਇਹ ਇੱਕ ਬਹੁਤ ਵੱਡਾ ਮੌਕਾ ਹੈ ਕਿ ਦੇਸ਼ ਦੀ ਸਭ ਤੋਂ, ਜੇ ਆਪਾਂ ਕਹੀਏ ਦੇਸ਼ ਦੀ ਕੀ ਪੂਰੀ ਦੁਨੀਆ ਦੀ ਜੇ ਇੱਕ ਖਾਸਮ ਖਾਸ ਘੱਟ ਗਿਣਤੀ ਦਾ ਜ਼ਿਕਰ ਕਰੀਏ ਤਾਂ ਉਹਦੀ ਵਡਿਆਈ ਵਾਸਤੇ RSS ਦੀ ਵਡਿਆਈ ਵਾਸਤੇ ਨਾਲ ਜੋੜਿਆ ਗਿਆ ਕਿ ਭਾਈ ਜਿਸ ਵੇਲੇ 84 ਕਤਲਾਮ ਹੋਇਆ ਸੀਗਾ ਤਾਂ ਉਸ ਵੇਲੇ RSS ਦੇ ਕਾਰਕੁਨਾਂ ਨੇ ਸਿੱਖਾਂ ਦੀ ਇਮਦਾਦ ਕੀਤੀ ਸੀ। ਅੱਛਾ, ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਫਲੱਡ ਆਏ ਤਾਂ RSS ਦੇ ਜਿਹੜੇ ਸੀਗੇ ਵਲੰਟੀਅਰ ਉਹ ਸਭ ਤੋਂ ਪਹਿਲਾਂ ਪਹੁੰਚੇ। ਦੇਖੋ, ਇਹ ਬਿਲਕੁਲ ਝੂਠ ਹੈ ਪਹਿਲੀ ਗੱਲ। ਦੂਜੀ ਗੱਲ ਕਿ ਮੈਂ ਇਸ ਤੇ ਬਹੁਤ ਵਾਰੀ, ਕਿਉਂਕਿ ਮੇਰੀ ਇਹਦੇ 'ਚ ਰਿਸਰਚ ਹੈ ਗੁਰਪ੍ਰੀਤ ਜੀ, ਔਰ ਮੈਂ ਫੈਕਚੁਅਲੀ ਇਹਦੇ ਤੇ ਬਹੁਤ ਲਿਖ ਚੁੱਕਾ, ਇਹਦੇ ਤੇ ਮੈਂ ਬੋਲ ਚੁੱਕਾ, ਵੀਡੀਓਜ਼ ਕਰ ਚੁੱਕਾ, ਵੱਖ-ਵੱਖ ਚੈਨਲਾਂ ਤੇ ਆ ਕੇ ਡਿਬੇਟ 'ਚ ਵੀ ਹਿੱਸਾ ਲੈ ਚੁੱਕਾ ਕਿ RSS ਦਾ ਇੱਕ ਰੋਲ ਸੀ ਈਵਨ ਦੈਟ ਐਮਰਜੈਂਸੀ 'ਚ ਵੀ। ਇਹ ਇਤਿਹਾਸ ਨੂੰ ਸਰ ਉਲਟਾ ਗੇੜਾ ਦਿੱਤਾ ਜਾ ਰਿਹਾ ਹੈ। ਮੈਂ ਹੁਣ ਤੁਹਾਨੂੰ ਤਰਤੀਬ ਵਾਰ ਦੱਸਦਾ। ਨਾਨਾ ਜੀ ਦੇਸ਼ਮੁਖ ਇਹਨਾਂ ਦਾ ਬਹੁਤ ਵੱਡਾ ਇੱਕ ਨਾਮ ਸੀ। ਹੁਣ ਇਹ ਗੂਗਲ ਕਰ ਲਓ ਕਿ ਨਾਨਾ ਜੀ ਦੇਸ਼ਮੁਖ ਨੂੰ ਜਿਹੜਾ ਇਹਨਾਂ ਨੇ ਅਵਾਰਡ ਦਿੱਤਾ ਹੈ, ਸ਼ਾਇਦ ਪਦਮ ਵਿਭੂਸ਼ਣ, ਉਹ ਕਦੋਂ ਦਿੱਤਾ ਹੈ? ਸਾਰੇ ਜਾਣੇ ਜਦੋਂ ਤੁਸੀਂ ਦੇਖੋਗੇ ਗੂਗਲ 'ਚ ਪਾ ਕੇ ਦੇਖੋ ਨਾਨਾ ਜੀ ਦੇਸ਼ਮੁਖ ਪਦਮ ਵਿਭੂਸ਼ਣ ਜਾਂ ਪਦਮ ਭੂਸ਼ਣ ਜੋ ਵੀ ਉਹਨਾਂ ਨੂੰ ਮਿਲਿਆ ਜਾਂ ਪਦਮ ਸ਼੍ਰੀ ਹੋਏਗਾ ਤਾਂ ਉਹ ਤੁਸੀਂ ਦੇਖੋ ਕਿ ਕਦੋਂ ਮਿਲਿਆ। ਤੁਸੀਂ ਹੁਣੇ ਕਲਿੱਕ ਮਾਰਨਾ ਤੇ ਤੁਹਾਡੇ ਸਾਹਮਣੇ ਗੂਗਲ ਬਾਬੇ ਨੇ ਕੱਢ ਕੇ ਸਾਰੀ ਕੁੰਡਲੀ ਜਿਹੜੀ ਆ ਉਹ ਰੱਖ ਦੇਣੀ ਆ। ਜਦ ਤੁਸੀਂ ਉਹ ਦੱਸੋਗੇ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਨਾਨਾ ਜੀ ਦੇਸ਼ਮੁਖ ਕੌਣ ਸੀ। ਨਾਨਾ ਜੀ ਦੇਸ਼ਮੁਖ ਇਹਨਾਂ ਦਾ ਬੜਾ ਕਹਿ ਲਓ ਕਿ ਨਾਮੀ ਇੱਕ ਵਿਦਵਾਨ ਸੀ।
ਠੀਕ ਹੈ ਜੀ। ਦੋ ਅਵਾਰਡ ਦਿੱਤੇ ਗਏ ਨੇ ਜੀ ਇਹਨਾਂ ਨੂੰ, ਨਾਨਾ ਜੀ ਦੇਸ਼ਮੁਖ ਜਨਵਰੀ 2019 ਚ ਭਾਰਤ ਰਤਨ ਤੇ ਭਾਰਤ ਰਤਨ, 1999 ਸੌਰੀ, ਹਾਂ ਜੀ ਜੀ 1999 ਚ ਇਹਨਾਂ ਨੂੰ ਪਦਮ ਵਿਭੂਸ਼ਣ ਵੀ ਦਿੱਤਾ ਗਿਆ ਸੀ। ਚਲੋ, ਦੋਨਾਂ ਵੇਲੇ ਕੌਣ ਸੀ? ਭਾਜਪਾ। ਠੀਕ ਹੈ ਜੀ। ਜੀ ਭਾਰਤ ਰਤਨ ਇੰਡੀਆ ਦਾ ਸਭ ਤੋਂ ਵੱਡਾ ਅਵਾਰਡ ਹੈ, ਜੀ ਯਾਨੀ ਨਰਿੰਦਰ ਮੋਦੀ ਨੇ ਦਿੱਤਾ ਇਹਨਾਂ ਨੂੰ ਤਾਂ ਫਿਰ ਸਿੱਖਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਆ, ਜੀ ਕਿਉਂਕਿ ਨਾਨਾ ਜੀ ਦੇਸ਼ਮੁਖ ਉਹ ਸ਼ਖਸ ਸੀ ਜਿਸ ਨੇ ਦਰਬਾਰ ਸਾਹਿਬ ਦੇ ਹਮਲੇ ਨੂੰ ਕਿਹਾ ਸੀਗਾ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ। ਜੀ ਠੀਕ ਹੈ ਜੀ। ਉਹਦਾ ਆਰਟੀਕਲ ਅੱਜ ਵੀ, ਹਾਲਾਂਕਿ ਬਹੁਤ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ, ਜਦੋਂ ਸਾਡੇ ਵਰਗਿਆਂ ਨੇ ਲਿਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ ਇਹਦੇ ਤੇ, ਤਾਂ ਇਹਨਾਂ ਨੇ ਹਟਵਾ ਦਿੱਤਾ, ਪਰ ਅੱਜ ਵੀ ਤੁਹਾਨੂੰ ਕਿਤੇ ਨਾ ਕਿਤੇ ਉਹ ਮਿਲ ਜਾਏਗਾ। ਜੀ ਸ਼ੋਰੀ ਤੋਂ ਲੈ ਕੇ ਕਿੰਨੇ ਮੈਂ ਤੁਹਾਨੂੰ ਦੱਸ ਸਕਦਾ ਹੈ ਕਿ ਇਹੋ ਜਿਹੇ ਬੰਦੇ ਆ। ਅੱਛਾ, ਹੋਰ ਛੱਡ ਦਿਓ, 14 FIR ਦਿੱਲੀ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ RSS ਤੇ ਭਾਜਪਾ ਦੇ ਬੰਦਿਆਂ ਤੇ ਦਰਜ ਆ, 49 ਬੰਦੇ ਨੇ ਕੁੱਲ। ਜੀ ਇਸੇ ਕਤਲਾਮ ਚ ਇਹਨਾਂ ਨੂੰ ਦੂਜੀ ਮਾਫੀ ਮੰਗਣੀ ਚਾਹੀਦੀ ਆ ਕਿ ਤੁਹਾਡੇ ਬੰਦੇ ਵੀ ਵਿੱਚ ਸ਼ਾਮਲ ਸਨ। ਠੀਕ ਹੈ ਨਾ। ਹੁਣ ਰਹੀ ਗੱਲ ਕਿ ਇਮਦਾਦ ਦੀ, ਦੇਖੋ ਦੋ ਗੱਲਾਂ ਨੇ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਧਰਮ ਸਾਰਾ ਜਿਹੜਾ ਨਾ ਤੇ ਜ਼ਾਲਮ ਹੁੰਦਾ ਹੈ ਤੇ ਨਾ ਹੀ ਉਸਨੂੰ ਕਹਿਣਾ ਚਾਹੀਦਾ। ਹਰੇਕ ਧਰਮ ਦੇ ਵਿੱਚ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਜਨੂਨੀ ਬਣ ਜਾਂਦੇ ਨੇ, ਜਿਹੜੇ ਦਰਿੰਦੇ ਬਣ ਜਾਂਦੇ ਆ। ਉਹ ਵੀ ਹੋ ਸਕਦਾ ਹੈ ਕਿ ਬਈ ਇੱਕ ਧਰਮ ਚ ਹੋਣ ਤੇ ਉਹ ਵੀ ਧਰਮੀ ਲੋਕ ਹੁੰਦੇ ਆ ਜਿਹੜੇ ਉਹਨਾਂ ਦੇ ਹੱਥੋਂ ਪੀੜਤਾਂ ਦੀ ਮਦਦ ਕਰਦੇ। ਇਹ ਐਸਾ ਦਿੱਲੀ ਚ ਵਾਪਰਿਆ, ਠੀਕ ਹੈ ਨਾ। ਪਰ ਕੀ ਹਰੇਕ ਹਿੰਦੂ RSS ਦਾ ਬੰਦਾ ਹੈ? ਜੇ ਹਰੇਕ ਹਿੰਦੂ RSS ਵਾਲਾ ਹੈ, ਕਿਉਂਕਿ ਤੁਸੀਂ ਕੋਈ ਆਧਾਰ ਕਾਰਡ ਤਾਂ ਉਹਨਾਂ ਦਾ ਵੱਖਰਾ ਬਣਾਇਆ ਨਹੀਂ ਹੈ ਨਾ। ਇਮਦਾਦ ਕਰਨ ਵਾਲਾ ਕੋਈ ਵੀ ਹੋ ਸਕਦਾ, ਉਹ RSS ਵਾਲਾ ਵੀ ਹੋ ਸਕਦਾ ਹੈ, ਉਹ RSS ਦਾ ਐਂਟੀ ਵੀ ਹੋ ਸਕਦਾ ਹੈ ਤਾਂ ਹਿੰਦੂ ਨਾ ਜੀ। ਆਪਣੇ ਵਿੱਚ ਵੀ ਤਾਂ ਕਿੰਨੀਆਂ ਵਿਚਾਰਧਾਰਾ ਨੇ ਨਾ ਸਿੱਖਾਂ ਚ। ਜੀ ਤਾਂ ਗੱਲ ਇਹ ਆ ਨਾ, ਕੋਈ ਬੰਦਾ ਕਿਵੇਂ ਕਹਿ ਸਕਦਾ ਕਿ RSS ਵਾਲਿਆਂ ਨੇ ਜੀ ਸਿੱਖਾਂ ਦੀ ਇਮਦਾਦ ਕੀਤੀ? ਬਹੁਤ ਸਾਰੇ ਹਿੰਦੂਆਂ ਨੇ ਕੀਤੀ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ, ਪਰ ਕੀ ਉਹ ਸਾਰੇ RSS ਵਾਲੇ ਸੀ? ਤੁਸੀਂ ਧਰਮ ਦੇ ਬਾਰੇ ਤਾਂ ਕਹੋ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਕੀਤਾ ਸੀ, ਫਿਰ ਨਾਲ ਇਹ ਵੀ ਕਹੋ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਕਤਲਾਮ ਕੀਤਾ ਸੀ। ਜੀ ਤੁਹਾਨੂੰ ਇਹ ਵੀ ਕਹਿਣਾ ਚਾਹੀਦਾ। ਤੇ ਇਹ ਗੱਲ ਜਿਹੜੀ ਹੈ ਨਾ, ਇਹ ਮੈਂ ਮਤਲਬ ਕਿ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ 14 FIR ਦਰਜ ਇਹਨਾਂ ਦੇ 49 ਬੰਦਿਆਂ ਤੇ ਹੋਈਆਂ ਨੇ। ਜੇ ਇਹਨਾਂ ਨੇ ਹਿਸਟਰੀ ਪੜ੍ਹੀ ਹੋਵੇ, ਪਰ ਇਹ ਜਿਵੇਂ ਮਾਨ ਸਾਹਿਬ ਹੋਏ, ਮੋਦੀ ਸਾਹਿਬ ਹੋਏ, ਤੁਹਾਨੂੰ ਪਤਾ ਇਹਨਾਂ ਦਾ ਕੰਮ ਇਹੋ ਆ ਕਿ ਇਹਨਾਂ ਨੇ ਚੱਲ ਗਿਆ ਤੀਰ ਨਹੀਂ ਤੇ ਤੁੱਕਾ, ਬਣੀ ਤੋਂ ਬਣੀ ਨਹੀਂ ਤਾਂ ਅਬਦਲ ਗਨੀ ਆ। ਇਸ ਕਰਕੇ ਅਸੀਂ ਦੁਪਹਿਰ ਦਾ ਕਾਊਂਟਰ ਕਰ ਰਹੇ ਹਾਂ, ਕਰਾਂਗੇ ਵੀ ਅੱਗੇ, ਜਿੱਥੇ ਮਰਜ਼ੀ ਇਹਨਾਂ ਦਾ ਕੋਈ ਵੀ ਬੰਦਾ ਆ ਜਾਵੇ ਉਹਨੂੰ ਅਸੀਂ ਜਵਾਬ ਵੀ ਦੇਵਾਂਗੇ। ਐਕਚੁਅਲੀ ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਜੀ। ਸੋ ਇਸ ਤੋਂ ਅਗਲੀ ਜੇਕਰ ਖਬਰ ਦੇ ਵੱਲ ਆਪਾਂ ਵਧੀਏ ਤਾਂ ਉਧਰ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਕੱਲ ਜਦੋਂ ਕੁਝ ਕਲਾਕਾਰੀ ਇੱਕ ਵੀਡੀਓ ਸਾਂਝੀ ਕਰਦੇ ਨੇ, ਉਸ ਤੋਂ ਬਾਅਦ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ, ਪਰ ਦੱਸਿਆ ਇਹ ਜਾ ਰਿਹਾ ਵੀ ਹਾਲਤ ਸੱਚੀਓ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਨਹੀਂ, ਦੇਖੋ ਹੁਣ ਤੇ ਉਹਨਾਂ ਨੇ ਕਹਿਣਾ ਵੀ ਸਟਾਰਟ ਕਰ ਦਿੱਤਾ ਨਾ ਹਸਪਤਾਲ ਵਾਲਿਆਂ ਨੇ ਕਿ ਦੇਖੋ ਜੀ ਮਤਲਬ ਕਿ ਦਿਮਾਗ 'ਚ ਹਰਕਤ ਘੱਟ ਹੈ, ਠੀਕ ਹੈ ਜੀ, ਲੰਮਾ ਸਮਾਂ ਉਹ ਜੋ ਵੈਂਟੀਲੇਟਰ ਹੁੰਦਾ ਉਹਦੇ ਤੇ ਰੱਖਣਾ ਪੈ ਸਕਦਾ ਵਗੈਰਾ ਵਗੈਰਾ। ਜੀ ਤਾਂ ਗੱਲ ਇਹ ਆ ਕਿ ਗੁਰਪ੍ਰੀਤ, ਵੈਂਟੀਲੇਟਰ ਤੇ ਬੰਦਾ, ਆਪਣੇ ਬੰਦੇ ਕਹਿ ਦਿੰਦੇ ਕਿ ਮੁਰਦੇ ਨੂੰ ਉਹਨਾਂ ਨੇ ਰੱਖਿਆ ਵੈਂਟੀਲੇਟਰ ਤੇ। ਐਸਾ ਤਕਨੀਕੀ ਮਾਹਰ ਦੱਸਦੇ ਨੇ ਕਿ ਬਿਲਕੁਲ ਡੈਡ ਬੰਦਾ ਵੈਂਟੀਲੇਟਰ ਤੇ ਨਹੀਂ ਰੱਖਿਆ ਜਾ ਸਕਦਾ। ਜੀ ਵੈਂਟੀਲੇਟਰ ਤੇ ਉਹ ਬੰਦਾ ਰੱਖਿਆ ਜਾ ਸਕਦਾ ਜਿਹਦੇ ਚ ਕੋਈ ਸਾਹ ਸੱਤ ਮਾੜਾ ਮੋਟਾ ਬਚਿਆ ਹੋਵੇ, ਯਾਨੀ ਦਿਲ ਧੜਕਦਾ ਹੋਵੇ ਥੋੜਾ ਬਹੁਤਾ, ਠੀਕ ਹੈ ਨਾ ਜੀ। ਤਾਂ ਦੂਜੇ ਪਾਸੇ ਇਹ ਹੁੰਦਾ ਕਿ ਵੈਂਟੀਲੇਟਰ ਤੋਂ ਹਟਾਏ ਵੀ ਜਾਂਦੇ ਆ ਬੰਦੇ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਮਣਕਾ ਟੁੱਟ ਜਾਂਦਾ ਸੀ ਤਾਂ ਹੁੰਦਾ ਤੇ ਸਿੱਧਾ ਜਵਾਬ ਦੇ ਦਿੰਦੇ ਸੀ ਡਾਕਟਰ ਕਿ ਭਾਈ ਲੈ ਜਾਓ। ਅੱਜ ਵੀ ਕੁਝ ਘਰਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਕਿ ਭਾਈ ਤੁਹਾਨੂੰ ਖਰਚਾ ਵਰਚਾ ਹੀ ਪੈਣਾ, ਐਂਡ ਤੇ ਜਾ ਕੇ ਤੇ ਜਵਾਬ ਹੀ। ਤੇ ਕੁਝ ਰਹਿੰਦੇ ਸਹਿੰਦੇ ਜਿਹੜੇ ਲੋਕ ਹੁੰਦੇ ਨੇ ਉਹ ਫਿਰ ਚਾਂਸ ਲਈ ਜਾਂਦੇ ਆ ਕਿ ਕੋਈ ਗੱਲ ਨਹੀਂ, ਤੁਸੀਂ ਵੈਂਟੀਲੇਟਰ ਤੇ ਚਲਾਈ ਚੱਲੋ, ਹੋ ਸਕਦਾ ਮੋੜਾ ਪੈ ਜਾਵੇ। ਜੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਕਰ। ਤੇ ਜੇ ਵੈਂਟੀਲੇਟਰ ਤੋਂ ਧੜਕਦੇ ਦਿਲ ਵਾਲਾ ਕੋਈ ਬੰਦਾ ਹਟਾਉਣਾ ਹੋਵੇ
ਤਾਂ ਉਹਦਾ ਪ੍ਰੋਸੀਜਰ ਬਹੁਤ ਲੰਬਾ ਹੁੰਦਾ, ਕੋਰਟ ਤੱਕ ਜਾਂਦਾ ਅਪਰੂਵਲ ਵਾਸਤੇ। ਸ਼ਾਇਦ ਜੀ ਵੈਸਟ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕਾਇਦਾ ਕਾਨੂੰਨ ਹੋਏਗਾ ਮੈਡੀਕਲ ਜੀ ਤੌਰ ਤੇ, ਪਰ ਆਪਣੇ ਹੈਗਾ। ਰੌਚਕ ਜਾਣਕਾਰੀ ਦੇ ਰਿਹਾ ਤੁਹਾਨੂੰ। ਜੀ ਪਰ ਬੇਸਿਕਲੀ ਅੱਜ ਮੈਂ ਦੁਪਹਿਰੇ ਇਹਦੇ ਤੇ ਪੋਸਟ ਵੀ ਪਾ ਦਿੱਤੀ ਸੀ, ਕਿਉਂਕਿ ਦੇਖੋ ਮੈਨੂੰ ਠੀਕ ਹੈ ਦੁੱਖ ਹੁੰਦਾ ਹੈ, ਪਰ ਸਾਡੀ ਜਿਹੜੀ ਡਿਊਟੀ ਆ ਨਾ, ਸਾਡਾ ਇਹ ਵੀ ਫਰਜ਼ ਆ। ਮੇਰੇ ਕੋਲ ਲਾਗ ਲਪੇਟ ਨਹੀਂ ਹੁੰਦਾ, ਜੀ ਠੀਕ ਹੈ। ਭਾਵਨਾਵਾਂ ਆਪਦੀ ਜਗ੍ਹਾ ਹੁੰਦੀਆਂ, ਜਜ਼ਬਾਤ ਆਪਦੀ ਜਗ੍ਹਾ ਹੁੰਦੀ, ਅਰਦਾਸ, ਜੋਤੜੀ, ਬੇਨਤੀ, ਦੁਆ ਉਹ ਆਪਣੀ ਜਗ੍ਹਾ, ਅਸੀਂ ਵੀ ਉਹਨਾਂ 'ਚ ਸ਼ਾਮਲ ਆ। ਪਰ ਜੀ ਆਪਣੀ ਆਡੀਅנס ਨੂੰ ਵੀ ਅਸੀਂ ਗੁੰਮਰਾਹ ਨਹੀਂ ਕਰ ਸਕਦੇ। ਇਹ ਮੇਰਾ ਕੰਮ ਕਰਨ ਦਾ ਅਸੂਲ ਹੈ ਗੁਰਪ੍ਰੀਤ ਜੀ। ਜਿਹੜੀ ਪੁਰਾਣੀ ਆਡੀਅנס ਜਾਣਦੇ ਆ ਕਿ ਮੇਰੇ ਬੋਲ ਕਿਸੇ ਵਕਤ ਕੌੜੇ ਹੋ ਸਕਦੇ ਆ, ਕਿਸੇ ਵਕਤ ਗਲਤ ਵੀ ਹੋ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਗੱਲ ਜਿਹੜੀ ਆ ਜੋ ਬਣਦੀ ਆ ਉਹ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ, ਡੇ 1 ਤੋਂ ਕਹਿ ਰਿਹਾ ਕਿ ਚਮਤਕਾਰ ਨੂੰ ਹੀ ਨਮਸਕਾਰ ਹੈ। ਚਮਤਕਾਰ ਹੀ ਬਚਾ ਸਕਦਾ, ਬਾਕੀ ਸਭ ਕੁਝ ਤੁਹਾਨੂੰ ਪਤਾ ਹੀ ਆ। ਚਮਤਕਾਰ ਮਾਲਕ ਦੇ ਹੱਥ, ਚਮਤਕਾਰ ਹੁੰਦੇ ਵੀ, ਪਰ ਬਹੁਤ ਜਿਹੜੀ ਮੈਡੀਕਲ ਸਾਇੰਸ ਦੇ ਵਿੱਚ ਕਹਿ ਲਓ ਕਿ ਸਭ ਤੋਂ ਖਤਰਨਾਕ ਸੱਟ ਹੁੰਦੀ ਹੈ ਨਾ, ਉਹ ਸੱਟ ਹੈ ਜੀ ਇਸ ਵਾਸਤੇ। ਰਾਜਵੀਰ ਜਵੰਦਾ ਬਾਰੇ ਤੁਸੀਂ ਦੇਖਿਆ ਹੋਣਾ, ਕੱਲ ਕੁਝ ਕਲਾਕਾਰਾਂ ਨੇ ਕਿਹਾ ਸੀਗਾ ਕਿ ਅੱਜ ਦੀ ਰਾਤ ਬੜੀ ਭਾਰੀ ਆ। ਹੁਣ ਅੱਜ ਦੇ ਬੁਲੇਟਿਨ 'ਚ ਵੀ ਸੰਕੇਤ ਦਿੱਤੇ ਜਾ ਰਹੇ ਆ, ਤਾਂ ਮੈਂ ਤੁਹਾਨੂੰ ਸਾਰੀਆਂ ਹੀ ਸਟੇਜਾਂ ਦੱਸ ਦਿੱਤੀਆਂ ਨੇ ਕਿ ਵੈਂਟੀਲੇਟਰ ਦੇ ਮਾਮਲੇ 'ਚ ਕੀ ਹੁੰਦਾ। ਤਾਂ ਇੱਥੇ ਕੋਈ ਪੈਸੇ ਧੇਲੇ ਨਹੀਂ ਪ੍ਰੋਬਲਮ ਨਹੀਂ ਜਵੰਦਾ ਦੀ ਫੈਮਿਲੀ ਨੂੰ, ਕੋਈ ਮਤਲਬ ਕਿ ਸਪੋਰਟ ਵੰਨੀਓ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਪਰ ਬਹੁਤ ਚਾਂਸ ਰਾਜਵੀਰ ਜਵੰਦਾ ਦਾ ਘੱਟ ਹੈ। ਹਾਂ ਠੀਕ ਆ, ਜੋ ਘੱਟ ਚਾਂਸ ਹੈ ਉਹ ਚਮਤਕਾਰ 'ਚ ਬਦਲ ਜਾਵੇ, ਰਾਜਵੀਰ ਜਵੰਦਾ ਹੋ ਜਾਵੇ, ਸੈੱਟ ਹੋ ਜਾਵੇ। ਚਲੋ ਇੱਕ ਲੜਾਈ ਜ਼ਿੰਦਗੀ ਦੀ ਹੋਰ ਉਹਨੂੰ ਲੜਨੀ ਪੈ ਸਕਦੀ ਆ, ਪਰ ਹੋਏਗਾ ਚਮਤਕਾਰ। ਇਹ ਮੈਂ ਜਾਣਕਾਰੀ ਆਪਦੇ ਕੋਲੋਂ ਨਹੀਂ ਦੇ ਰਿਹਾ, ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ ਕਿ ਜੋ ਸਾਡੇ ਮਤਲਬ ਕਿ ਆਪਣੇ ਰਿਲਾਇਬਲ ਸੋਰਸਸ ਨੇ, ਮੈਂ ਉਹਨਾਂ ਦੇ ਹਵਾਲੇ ਨਾਲ ਜੋ ਤਕਨੀਕੀ ਤੌਰ ਤੇ ਕਹਿ ਲਓ ਜਾਂ ਕਾਨੂੰਨੀ ਤੌਰ ਤੇ ਜਿਹੜੇ ਚੀਜ਼ਾਂ ਦੀ ਜਾਣਕਾਰੀ ਰੱਖਦੇ ਆ, ਜਿਹੜੇ ਕਿ ਲਾਗੇ ਪਾਸੇ ਹੋ ਸਕਦੇ ਆ, ਤੁਸੀਂ ਸਮਝ ਲਓ ਕਿ ਰਾਜਵੀਰ ਜਵੰਦਾ ਦੇ ਲਾਗੇ ਪਾਸੇ ਆ। ਇਸ ਵਿਹਾਰ ਤੇ ਮੈਂ ਕਹਿ ਰਿਹਾ ਕਿ ਅਸੀਂ ਆਡੀਅנס ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿ ਰਾਜਵੀਰ ਜਵੰਦਾ ਰਿਕਵਰ ਹੋ ਰਿਹਾ। ਅਸੀਂ ਦੂਜੇ ਮੀਡੀਆ ਵਾਂਗੂ ਨਹੀਂ ਕਹਿੰਦੇ ਕਿ ਉਹਦਾ ਦਿਲ ਆਮ ਵਾਂਗੂ ਧੜਕਣਾ ਸਟਾਰਟ ਹੋ ਗਿਆ, ਉਹਦਾ ਦਿਮਾਗ ਹਰਕਤ ਦੇ ਵਿੱਚ ਆ, ਉਹ ਮਸ਼ੀਨਾਂ ਤੋਂ ਹਟ ਗਿਆ। ਐਸਾ ਨਹੀਂ ਹੈ। ਸਾਡਾ ਕੰਮ ਹੈ ਠੋਸ ਜਾਣਕਾਰੀ ਜਿਹੜੀ ਆ ਸਾਡੇ ਕੋਲ ਉਹ ਦਈਏ, ਤੇ ਜਿੰਨੀ ਕੁ ਗੱਲ ਆ ਉਨੀ ਕੁ ਕਹੀਏ, ਵੱਧਵੀਂ ਘਟਵੀਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਨਾ ਤਾਂ ਪਠਾਨ ਮਾਜਰਾ ਤੇ ਨਾ ਹੀ ਲਾਲਪੁਰਾ, ਇਹਨਾਂ ਦੋਹਾਂ ਨੂੰ ਹੀ ਰਾਹਤ ਨਹੀਂ ਮਿਲੀ ਜੀ ਅਦਾਲਤ ਤੋਂ। ਟਾਈਮ ਜਦੋਂ ਮਾੜੇ ਚੱਲਦੇ ਹੁਣ ਤੁਹਾਨੂੰ ਪਤਾ ਹੈ ਕਿ ਊਠ ਤੇ ਬੈਠੇ ਬੰਦੇ ਨੂੰ ਕੁੱਤਾ ਵੱਢ ਜਾਂਦਾ ਹੈ। ਨਵਾਂ ਪਜਾਮਾ ਸਵਾਇਆ ਚੈਨ 'ਚ ਫਸ ਜਾਂਦਾ, ਸਾਈਕਲ ਦੀ ਚੈਨ 'ਚ, ਤੇ ਕਈ ਵਾਰ ਦਾੜ ਜਿਹੜੀ ਆ ਉਹ ਦਹੀਂ ਦੇ ਨਾਲ ਹੀ ਟੁੱਟ ਜਾਂਦੀ ਆ। ਮਾੜੇ ਵਕਤ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਤਾਂ ਦੋਨਾਂ ਤੇ ਮਾੜਾ ਵਕਤ ਚੱਲਦਾ ਪਿਆ। ਅੱਜ ਪਠਾਨ ਮਾਜਰਾ ਦੀ ਸੁਣਵਾਈ ਸੀਗੀ, ਤੇ ਸੁਣਵਾਈ ਦੇ ਵਿੱਚ ਪਠਾਨ ਮਾਜਰਾ ਦੇ ਵਕੀਲਾਂ ਨੇ ਜੋ 376 ਦਾ ਮਾਮਲਾ ਹੈ ਉਹਦੇ ਵਿੱਚ ਜੋ ਮੁਦੱਈਲਾ ਹੈ, ਮਤਲਬ ਕਿ ਜੋ ਬੀਬੀ ਆ, ਉਹਦੇ ਸਾਰੇ ਉਹਨਾਂ ਨੇ ਕੁਝ ਸਕਰੀਨ ਸ਼ਾਟ ਜਿਹੜੇ ਕਿ ਸਾਡੇ ਕੋਲ ਵੀ ਆ, ਤੇ ਮੇਰੀ ਆਦਤ ਹੈ ਕਿ ਮੈਂ ਇਹਨਾਂ ਚੀਜ਼ਾਂ ਦੀ ਬਹੁਤ ਘੱਟ ਵਰਤੋਂ ਕਰਦਾ ਹਾਂ ਗੁਰਪ੍ਰੀਤ, ਕਿ ਅਦਾਲਤ ਦੇ ਰਿਕਾਰਡ 'ਚੋਂ ਪਹੁੰਚ ਗਏ ਨੇ, ਜਿਹਦੇ ਵਿੱਚ ਉਸ ਬੀਬੀ ਨੂੰ ਕਈ ਵਿਅਕਤੀਆਂ ਦੇ ਨਾਲ ਦਿਖਾਇਆ ਗਿਆ। ਇਤਰਾਜ਼ਯੋਗ ਹਾਲਤ ਦੇ ਵਿੱਚ ਨਹੀਂ ਮੈਂ ਕਹਿ ਸਕਦਾ, ਯਾਨੀ ਜੋ ਆਮ ਫੋਟੋਗ੍ਰਾਫ ਹੁੰਦੇ ਨੇ, ਠੀਕ ਹੈ ਨਾ ਜੀ, ਤਾਂ ਉਹ ਆਮ ਫੋਟੋਗ੍ਰਾਫ ਜਿਵੇਂ ਆਪਾਂ ਕਿਸੇ ਫਰੈਂਡ ਨਾਲ ਜਾਂ ਕਿਸੇ ਹੋਰ ਨਾਤੀ ਨਾਲ ਹੁੰਦੇ ਆ, ਇਸ ਪੱਧਰ ਦੇ ਆ। ਤਾਂ ਯਾਨੀ ਉੱਥੇ ਕਾਨੂੰਨੀ ਲੜਾਈ ਇਹੀ ਸ਼ੁਰੂ ਹੋ ਗਈ ਕਿ ਇਹ ਜਿਹੜੀ ਬੀਬੀ ਆ ਦੋਸ਼ ਲਾਉਣ ਵਾਲੀ, ਕਿ ਭਾਈ ਆ ਦੇਖ ਲਓ ਕਥਿਤ ਤੌਰ ਤੇ ਉਹਦੀ ਫਰੈਂਡਸ਼ਿਪ ਜਾਂ ਨੇੜਤਾ ਕਿੰਨਿਆਂ ਨਾਲ। ਬਸ ਕਹਿਣ ਦਾ ਮਤਲਬ ਹੈ ਇਸ ਤੋਂ ਗਾਂਹ ਅਸੀਂ ਨਹੀਂ ਜਾਵਾਂਗੇ, ਇਹ ਮਾਮਲਾ ਜਿਹੜਾ ਵਿਅਕਤੀਗਤ ਹੈ। ਤੋ ਇਸ ਤਰ੍ਹਾਂ ਦੀ ਕਾਨੂੰਨੀ ਜਿਹੜੀ ਬਹਿਸ ਆ ਉੱਥੇ ਹੋਈ ਆ। ਹੁਣ ਫੈਸਲਾ ਕੋਰਟ ਨੇ ਕਰਨਾ, ਅਗਲਾ ਫੈਸਲਾ ਆਏਗਾ ਤੇ ਫਿਰ ਪਤਾ ਲੱਗੇਗਾ ਕਿ ਕੋਰਟ ਦਾ ਕੀ ਰੁਖ ਰਹਿੰਦਾ ਹੈ। ਯਾਨੀ ਫਿਲਹਾਲ ਹਰਮੀਤ ਪਠਾਨ ਮਾਜਰਾ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਉਹ ਘੱਟ ਤੇ ਨਹੀਂ ਹੋਈਆਂ, ਪਰ ਇੰਨਾ ਹੈ ਕਿ ਇਹਨਾਂ ਨੇ ਆਪਣੀ ਕਾਨੂੰਨੀ ਲੜਾਈ ਜਿਹੜੀ ਆ ਹੁਣ ਠੋਕ ਕੇ ਲੜਨ ਦਾ ਫੈਸਲਾ ਜ਼ਰੂਰ ਕਰ ਲਿਆ। ਉਧਰ ਜੇ ਗੱਲ ਕਰੀਏ ਗੁਰਪ੍ਰੀਤ ਲਾਲਪੁਰੇ ਦੇ ਮਾਮਲੇ 'ਚ, ਉੱਥੇ ਏਦਾਂ ਆ ਕਿ ਅੱਜ ਕੋਈ ਰਾਹਤ ਨਹੀਂ ਮਿਲੀ। ਰਾਹਤ ਇਸ ਵਾਸਤੇ ਨਹੀਂ ਮਿਲੀ
ਕਿ ਜਿਹੜੀ ਪੀੜਤਾ ਸੀ ਉੱਥੇ, ਉਹਦੇ ਵਕੀਲ ਨੇ ਜਾ ਕੇ ਜੋ ਗੱਲ ਕਹੀ ਕਿ ਦੇਖੋ ਸਾਨੂੰ ਫਾਈਨਲ ਬਹਿਸ ਵਾਸਤੇ ਕੁਝ ਸਮਾਂ ਚਾਹੀਦਾ। ਤਾਂ ਜਦ ਉਹਨਾਂ ਨੇ ਸਮਾਂ ਮੰਗਿਆ ਤਾਂ ਕੋਰਟ ਨੇ ਸ਼ਾਇਦ ਹੁਣ ਅਕਤੂਬਰ ਦੀ 13 ਤਰੀਕ ਜਿਹੜੀ ਆ ਮੁਕਰਰ ਕੀਤੀ ਆ। ਇਹਦਾ ਮਤਲਬ ਇਹ ਆ ਕਿ ਲਗਭਗ ਅੱਧਾ ਮਹੀਨਾ ਮਿਲ ਗਿਆ ਹੋਰ। ਹੁਣ ਇਹ ਵੇਖਣਾ ਹੋਏਗਾ ਕਿ ਕੀ ਮਾੜੀ ਮੋਟੀ ਸ਼ਰਮ ਹਯਾ ਬਚਦੀ ਹੈ ਕਿ ਨਹੀਂ ਇੱਥੇ। ਕਿਉਂਕਿ ਲਾਲਪੁਰਾ ਦੀ ਵਿਧਾਇਕੀ ਤੁਰੰਤ ਜਾਂਦੀ ਲੱਗਣੀ ਚਾਹੀਦੀ ਸੀ, ਜਿਹਦੇ ਤੇ ਅੱਜ ਵੀ ਭੇਤ ਬਰਕਰਾਰ ਆ ਕਿ ਉਹ ਲਾਲਪੁਰਾ ਦੀ ਵਿਧਾਇਕੀ ਗਈ ਆ ਕਿ ਹਾਲੇ ਅੜੀ ਪਈ ਆ। ਅੜੀ ਨਹੀਂ ਅੜੀ, ਲਾਲ ਛੜੀ ਮੈਦਾਨ ਖੜੀ, ਇਹ ਅੜੀ। ਤੇ ਇਹ ਵੀ ਪਤਾ ਲੱਗਿਆ ਕਿ ਜਨਾਬ ਹੋਰੀ ਜੇਲ੍ਹ ਦੇ ਵਿੱਚੋਂ ਹੀ ਆਫਿਸ ਚਲਾ ਰਹੇ ਨੇ। ਇੱਕ ਹੋਰ ਫੇਕ ਐਨਕਾਊਂਟਰਾਂ ਦਾ ਦੋਸ਼ੀ ਆ ਪੁਲਿਸ ਅਫਸਰ, ਉਹਦੇ ਬਾਰੇ ਵੀ ਮੈਨੂੰ ਜਾਣਕਾਰੀ ਮਿਲੀ, ਉਹ ਕਿਸੇ ਹੋਰ ਜੇਲ੍ਹ ਦੇ ਵਿੱਚ ਆ ਕਿ ਉਹ ਬੰਦਾ ਵੀ ਉੱਥੇ ਬੈਠਾ ਹੀ ਪੁਲਿਸ ਦੇ ਕੰਮ ਕਰੀ ਜਾਂਦਾ ਜੀ। ਤੇ ਇਸ ਕਰਕੇ ਫਿਲਹਾਲ ਇਹੋ ਆ ਕਿ ਇਹਨਾਂ ਦੋਨੇ ਐਮਐਲਏਸ ਨੂੰ ਜਿਹੜੇ ਕਿ ਇਤਫਾਕਨ ਦੋਵੇਂ ਇਹੋ ਜਿਹੇ ਮਾਮਲੇ ਦੇ ਵਿੱਚ, ਯਾਨੀ ਦੋਨਾਂ ਦਾ ਹੀ ਮਾਮਲਾ ਔਰਤ ਨਾਲ ਜੁੜਿਆ, ਇੱਕ ਦੋਸ਼ੀ ਸਾਬਤ ਹੋ ਗਿਆ, ਇੱਕ ਆਪਣੀ ਬੇਗੁਨਾਹੀ ਦੀ ਲੜਾਈ ਹਾਲੇ ਲੜ ਰਿਹਾ ਵਾ, ਪਰ ਦੋਨਾਂ ਨੂੰ ਸੇਮ ਡੇ ਕਹਿ ਲਓ ਕਿ ਰਾਹਤ ਕੋਈ ਨਹੀਂ ਹੈ। ਅੱਜ ਦੀ ਘੜੀ ਦੇ ਵਿੱਚ ਕਹਿ ਲਈਏ ਕਿ ਰਾਹਤ ਕੋਈ ਨਹੀਂ, ਦੋਨਾਂ ਵਾਸਤੇ ਆਫਤ ਬਰਕਰਾਰ ਆ ਜੀ। ਜੇਕਰ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਮਾਨ ਨੂੰ ਕਸੂਤਾ ਫਸਾ ਗਏ ਨੇ ਅਮਿਤ ਸ਼ਾਹ ਹੋਣੀ। ਇੱਧਰ ਮਾਨ ਸਾਹਿਬ ਤਾਂ ਕੋਈ ਹੋਰ ਗੱਲ ਕਰਦੇ ਸੀ ਤੇ ਉਧਰੋਂ ਜਿਹੜੀਆਂ ਖਬਰਾਂ ਛਾਇਆ ਹੋ ਗਈਆਂ ਉਹ ਕੁਝ ਹੋਰ ਕਹਿੰਦੀਆਂ ਨੇ। ਗਾਨੀ ਕਾਦੀ ਦਿੱਤੀ ਮੈਂ ਪਵਾੜਾ ਪਾ ਲਿਆ, ਇਹ ਪਵਾੜਾ ਪੈ ਜਾਂਦਾ ਜੀ। ਤੁਸੀਂ ਵੇਖੋ ਕਿ ਮਾਨ ਸਾਹਿਬ ਨੇ ਜੋ ਗੱਲਾਂ ਕਹੀਆਂ ਬਾਹਰ ਆ ਕੇ ਮੁਲਾਕਾਤ ਉਪਰੰਤ ਕਿ ਦੇਖੋ ਜੀ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ। ਮੈਂ ਅੱਗੇ ਕਹਿਣਾ ਹੁੰਦਾ ਕਿ ਇਹ ਵੀ ਨੇਤਾਵਾਂ ਦਾ ਬੜਾ ਵੱਡਾ ਝੂਠ ਹੁੰਦਾ ਹੈ। ਅੰਦਰ ਭਾਵੇਂ ਗਾਲੋ ਗਾਲੀ ਹੋ ਜਾਣ, ਛਿੱਤਰੋ ਛਿੱਤਰੀ ਹੋ ਜਾਣ, ਲਿੱਤਰੋ ਲਿੱਤਰੀ ਹੋ ਜਾਣ, ਕੁਝ ਵੀ ਹੋ ਜਾਵੇ, ਬਾਹਰ ਆ ਕੇ ਕਹਿਣ ਕੇ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਹੋਈ ਹੈ, ਬਹੁਤ ਆਨੰਦ ਆ ਗਿਆ। ਦੂਜੀ ਗੱਲ ਕਿ ਫਿਰ ਇਹਨਾਂ ਨੇ ਕਿਹਾ ਕਿ ਉੱਠਦੇ ਮੂੰਹ ਦੇ ਵਿੱਚ ਜੀਰਾ ਪਾਤਾ ਤੁਸੀਂ ਜੀ, ਸਾਡਾ ਨੁਕਸਾਨ ਹੋਇਆ 13,000 ਕਰੋੜ ਦਾ, ਹੋ ਸਕਦਾ 20,000 ਕਰੋੜ ਤੱਕ ਚਲਾ ਜਾਵੇ ਤੇ ਤੁਸੀਂ ਦਿੱਤਾ ਕੀ ਆ 1600 ਕਰੋੜ ਰੁਪਈਆ, ਵੀ ਮਹੀਨੇ ਦੇ ਨਾਲ ਕੀ ਬਣਦਾ। ਇੰਨੀਆਂ ਗੱਲਾਂ ਕਹਿ ਕੇ ਇਹ ਤੇ ਜਨਾਬ ਉੱਥੋਂ ਰਵਾਨਾ ਹੋ ਗਏ। ਸੱਜਣਾ ਦਾ ਪਿੰਡ ਲੰਘ ਕੇ ਸਾਥੋਂ ਪੈਰ ਨਾ ਪੁੱਟਿਆ ਜਾਵੇ, ਇਹ ਤੇ ਸਹੁਰਿਆਂ ਦਾ ਪਿੰਡ ਨਹੀਂ ਸੀ ਲੰਘੇ, ਯਾਨੀ ਹਰਿਆਣਾ ਨਹੀਂ ਸੀ ਟੱਪੇ, ਅਗਲਿਆਂ ਨੇ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ। ਉਹ ਰਾਤ ਮੈਂ ਜਦੋਂ ਦੇਖਿਆ ਮੈਂ ਕਿਹਾ ਪ੍ਰੈਸ ਰਿਲੀਜ਼ ਕਰਤਾ, ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਐਡੀ ਕਿਹੜਾ ਠਾ ਲੱਗੀ ਹੈ, ਸਵੇਰੇ ਪਾਉਣੇ ਆ ਕੱਟ ਕੇ, ਤੇ ਮੈਂ ਉਹ ਪਾਤਾ ਸਵੇਰੇ। ਹੁਣ ਸਾਡਾ ਸਵਾਲ ਇਹ ਸੀਗਾ ਕਿ ਭਾਈ ਸਾਹਿਬ ਜਦੋਂ ਹੁਣ ਉਹਨਾਂ ਨੇ ਕੀ ਲਿਖਿਆ ਪ੍ਰੈਸ ਰਿਲੀਜ਼ ਦੇ ਵਿੱਚ ਕਿ 12,500 ਕਰੋੜ ਰੁਪਈਆ ਤੁਹਾਡੇ ਕੋਲ ਪਿਆ, ਵਰਤ ਲਓ ਤੁਸੀਂ ਜੀ, ਤੇਰੇ ਮੂਹਰੇ ਥਾਣ ਸੁੱਟਿਆ, ਭਾਵੇਂ ਸੁੱਥਣ ਸਵਾ ਭਾਵੇਂ ਲਹਿੰਗਾ, ਤੁਹਾਡੇ ਕੋਲ ਪੈਸਾ ਵਾਧੂ ਆ ਜੀ। ਬਈ ਕੀ ਤੁਹਾਨੂੰ ਜਦੋਂ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਮੁਤਾਬਕ ਜਿਵੇਂ ਲਿਖਿਆ ਕਿ ਤੁਹਾਨੂੰ ਦੱਸ ਦਿੱਤਾ ਗਿਆ ਸੀਗਾ ਮੀਟਿੰਗ ਦੇ ਵਿੱਚ, ਤੁਹਾਨੂੰ ਦੱਸਿਆ? ਜੇ ਦੱਸਿਆ ਤੇ ਫਿਰ ਤੁਸੀਂ ਅੱਗੇ ਕੀ ਕਿਹਾ, ਮੰਨ ਗਏ ਤੁਸੀਂ ਕਿ ਜਾਂ ਕੋਈ ਤਾਰਕਿਕ ਢੰਗ ਨਾਲ ਤੁਸੀਂ ਉਹਨਾਂ ਨੂੰ ਕਾਊਂਟਰ ਕੀਤਾ? ਤੇ ਜੇ ਤੁਹਾਡੇ ਕੋਲ ਪੈਸਾ ਹੈ ਹੀ ਨਹੀਂ, ਉਹਨਾਂ ਦਾ ਦੱਸਿਆ 12,500 ਕਰੋੜ ਰੁਪਈਆ, ਤੇ ਤੁਸੀਂ ਇਹਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਅਖਬਾਰਾਂ ਦੇ ਵਿੱਚ ਦਿੰਦੇ ਕਿਉਂ ਨਹੀਂ? ਤੁਹਾਡੀ ਚੌਥੇ ਦਿਨ ਫੋਟੋ ਛਪੀ ਹੁੰਦੀ ਆ ਖਤ ਕਢਾਇਆਂ ਦੀ। ਭਾਈ ਗੱਲ ਇਹ ਆ ਕਿ ਤੁਸੀਂ ਇਹੋ ਜਿਹਾ ਹਿਸਾਬ ਕਿਤਾਬ ਕੱਢ ਕੇ ਵੀ ਤੇ ਰੱਖ ਦਿਓ। ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ, ਤੁਸੀਂ ਹਿਸਾਬ ਕਿਤਾਬ ਲੋਕਾਂ ਕੋਲ ਰੱਖ ਦਿਓ, ਆਪੇ ਪਤਾ ਲੱਗ ਜੂ ਕਿ ਸੀਐਮ ਝੂਠਾ ਕਿ ਪੀਐਮ ਝੂਠਾ ਜੀ। ਝੂਠ ਬੋਲੇ ਕਊਆ ਕਾਟੇ, ਬਈ ਜਿਹੜਾ ਵੀ ਬੰਦਾ ਝੂਠਾ ਹੋਊਗਾ ਆਪੇ ਉਹਨਾਂ ਨੂੰ, ਆਪੇ ਤੈਨੂੰ ਰੱਬ ਨਿਬੜੂ, ਮੰਦਾ ਨਹੀਂ ਜ਼ੁਬਾਨ ਵਿੱਚੋਂ ਕਹਿਣਾ, ਆਪੇ ਲੋਕ ਨਿਬੜਨਗੇ ਜ਼ਰੂਰ। ਇਸ ਵਾਸਤੇ ਇਹਨਾਂ ਨੂੰ ਬਿਨਾਂ ਦੇਰ ਕੀਤਿਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ 'ਚ ਰੱਖਣੀਆਂ ਚਾਹੀਦੀਆਂ ਕਿ ਭਾਈ ਸਾਨੂੰ ਪਤਾ ਤੇ ਲੱਗੇ ਨਾ, ਸਾਨੂੰ ਐਟਲੀਸਟ ਪਤਾ ਤੇ ਲੱਗੇ ਕਿ ਕੌਣ ਝੂਠ ਬੋਲ ਰਿਹਾ। ਪਰ ਜੋ ਵੀ ਝੂਠ ਬੋਲ ਰਿਹਾ ਕਰੋ ਤਰੋ ਹੀ ਰਿਹਾ। ਇਹੋ ਜਿਹੇ ਮੌਕੇ ਤੇ ਵੀ ਜੇ ਝੂਠ ਤੇ ਕੁਫਰ ਚੱਲਦੇ ਆ ਤਾਂ ਸਮਝ ਲਓ ਕਿ ਰਾਜਨੀਤੀ ਦੀ ਗਿਰਾਵਟ ਦੀ ਜਿਹੜੀ ਆ ਨਾ ਕੋਈ ਹੱਦ ਨਹੀਂ ਰਹੀ। ਫਿਲਹਾਲ ਤੁਸੀਂ ਵੇਖ ਲਓ ਕਿ ਲਗਭਗ 24 ਘੰਟੇ ਬੀਤ ਗਏ ਨੇ, ਹੁਣ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਸਟੇਟਮੈਂਟ ਵੀ ਦਰਜ ਕੀਤੀ ਹੈ ਜੀ। ਸੋ ਜੇਕਰ ਇਸ ਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਜੇਲ੍ਹ ਇੰਟਰਵਿਊ ਮਾਮਲੇ 'ਚ ਕੁਝ ਹੋਰ ਖੁਲਾਸੇ ਹੋਏ ਨੇ ਜੀ। ਕਿਹੜੇ ਨੇ ਇਹ ਖੁਲਾਸੇ?
ਵੇਖੋ ਖੁਲਾਸਿਆਂ ਦਾ ਕੰਮ ਤੇ ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ 3 ਵੱਡੇ ਅਫਸਰ SIT ਜਾਂਚ ਤੋਂ ਕਰਦੇ ਰਹੇ, ਨੀਲੇਸ਼ ਕਿਸ਼ੋਰ, ਨਗੇਸ਼ਵਰ ਰਾਓ। ਅੱਜ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਇਹਦੇ ਵਿੱਚ ਸਨ ਸਾਬਕਾ ਪੁਲਿਸ ਅਧਿਕਾਰੀ ਪ੍ਰਬੋਧ ਜੀ। ਜੀ ਹੁਣ ਇਹਨਾਂ ਨੇ ਜਿਹੜੀ ਜਾਂਚ ਪੜਤਾਲ ਦਿੱਤੀ ਆ, ਸਾਰੀ ਕੋਰਟ ਦੇ ਵਿੱਚ ਜਮ੍ਹਾਂ ਕਰਵਾਈ ਆ, ਉਹਦੇ ਲਿਹਾਜ਼ ਦੇ ਨਾਲ ਐਮਿਕਸ ਕਿਊਰੀ ਜਿਹੜਾ ਕਿ ਅਦਾਲਤੀ ਮਿੱਤਰ ਇੱਕ ਤੈਅ ਕੀਤਾ ਜਾਂਦਾ ਹੈ, ਉਹਦੇ ਵਿੱਚ ਹੁੰਦਾ ਕੀ ਆ ਕਿ ਉਸਨੇ, ਕਿਉਂਕਿ ਹੁਣ ਦੇਖੋ ਕੁਝ ਮਾਮਲੇ ਜਿਹੜੇ ਹੁੰਦੇ ਨੇ ਉਹ ਇਦਾਂ ਦੇ ਹੁੰਦੇ ਆ ਕਿ ਅਦਾਲਤ ਨੇ ਸਵੈ ਨੋਟਿਸ ਲਿਆ ਹੁੰਦਾ ਉਹਦੇ ਵਿੱਚ, ਤਾਂ ਅਦਾਲਤ ਦਾ ਸਹਿਯੋਗ ਕਰਨ ਵਾਸਤੇ ਐਮਿਕਸ ਕਿਊਰੀ ਯਾਨੀ ਇੱਕ ਅਦਾਲਤੀ ਮਿੱਤਰ ਜਿਹੜਾ ਉਹ ਲਾ ਦਿੱਤਾ ਜਾਂਦਾ ਹੈ ਜਨਾਬ। ਹੁਣ ਜਿਹੜਾ ਅਦਾਲਤੀ ਮਿੱਤਰ ਆ ਉਹ ਸਪੋਰਟ ਕਰਦਾ ਹੈ, ਸਹਿਯੋਗ ਕਰਦਾ ਹੈ, ਤਾਂ ਉਹਨੇ ਜਿਹੜੀਆਂ ਇਹ ਜਾਂਚ ਪੜਤਾਲਾਂ ਹੁਣ ਤੱਕ ਚੱਲੀਆਂ ਨੇ ਉਹਦਾ ਸਿੱਟਾ ਕੱਢ ਕੇ ਅਦਾਲਤ ਮੂਹਰੇ ਰੱਖਿਆ। ਸਿੱਟਾ ਕੀ ਆ? ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਹਿਬਾ ਉੱਚੀ ਉੱਚੀ ਮਾਰਦੀ ਹੈ ਤਾਂ ਤੇ ਹੁਣ ਪੁਲਿਸ ਮਹਿਕਮਾ ਮਾਰੇਗਾ। ਪਹਿਲੀ ਗੱਲ ਇਹਦੇ ਵਿੱਚ ਇਹ ਕਿਹਾ ਗਿਆ ਕਿ ਸਾਰੀ ਸੁੱਟ ਜਿਹੜੀ ਆ ਉਹ ਗੁਰਸ਼ੇਰ ਸੰਧੂ ਤੇ ਸੁੱਟ ਦਿੱਤੀ ਗਈ ਆ। ਕਿਉਂ? ਕਿਉਂਕਿ ਇਹਦੇ ਵਿੱਚ ਸਿੱਟਾ ਇਹ ਕੱਢਿਆ ਗਿਆ ਕਿ ਕੋਈ ਵੀ ਵੱਡਾ ਪੁਲਿਸ ਅਧਿਕਾਰੀ ਇਹਦੇ ਵਿੱਚ ਸ਼ਾਮਲ ਨਹੀਂ ਸੀ। ਦੂਜੀ ਗੱਲ ਕਿ ਪੱਤਰਕਾਰ ਲਾਰੈਂਸ ਤੇ ਗੁਰਸ਼ੇਰ ਦਾ ਆਪਸ ਦੇ ਵਿੱਚ ਕਹਿ ਲਓ ਕਿ ਸੰਪਰਕ ਸੀ, ਮਿਲੀ ਭੁਗਤ ਸੀ। ਤੀਜਾ ਕਿ ਖਰੜ CIA ਸਟਾਫ ਦਾ ਵਾਈਫਾਈ ਹੀ ਇਸਤੇਮਾਲ ਕੀਤਾ ਗਿਆ ਇੰਟਰਵਿਊ ਵਾਸਤੇ, ਤੇ ਦਸੰਬਰ ਤੱਕ ਲਾਰੈਂਸ ਦੇ ਕੋਲ ਉਹ ਵਾਈਫਾਈ ਚੱਲਦਾ ਰਿਹਾ। ਦਾ ਮਤਲਬ ਕਿ ਫੋਨ ਲੰਮੇ ਸਮੇਂ ਤੱਕ ਲਾਰੈਂਸ ਇਸਤੇਮਾਲ ਕਰਦਾ ਰਿਹਾ। ਠੀਕ ਹੈ ਜੀ। ਫਿਰ ਇਹਦੇ ਵਿੱਚ ਅੱਗੇ ਕਿਹਾ ਗਿਆ ਕਿ ਗੁਰਸ਼ੇਰ ਦੇ ਸੰਬੰਧੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਜਾਂਚ ਪੜਤਾਲ ਦੇ ਵਿੱਚ ਇਹ ਪਾਇਆ ਗਿਆ ਕਿ ਇਸਨੇ ਆਮਦਨ ਤੋਂ ਵੱਧ ਜਾਇਦਾਦ ਵੀ ਇਕੱਠੀ ਕੀਤੀ ਹੈ। ਇੱਕ ਚੀਜ਼ ਹੋਰ ਬੜੀ ਵੱਡੀ ਹੈ ਜੀ ਕਿ ਇੱਕ ਸਹਿ ਮੁਲਜ਼ਮ ਜਿਹੜਾ ਕਿ ਸਾਬਰਮਤੀ ਦੇ ਵਿੱਚ ਲਾਰੈਂਸ ਨੂੰ ਮਿਲਣ ਗਿਆ, ਉਸਨੇ ਇਹ ਇੰਕਸ਼ਾਫ ਕੀਤਾ, ਖੁਲਾਸਾ ਕੀਤਾ ਕਿ ਗੁਰਸ਼ੇਰ ਨੇ ਲਾਰੈਂਸ ਵਾਸਤੇ ਮੁਰੱਬਾ, ਚੂੰਚੂ का ਮੁਰੱਬਾ, ਕਿ ਹੁਣ ਪਤਾ ਨਹੀਂ ਕਿਹੜਾ ਹੋਏਗਾ ਮੁਰੱਬਾ ਜ਼ਰ, ਕਿ ਮੁਰੱਬਾ ਭੇਜਿਆ। ਕਮਾਲ ਦੀ ਗੱਲ ਹੈ। ਇਹ ਤੇ ਮੁਰੱਬੇ ਖਵਾ ਰਹੇ ਨੇ, ਇਹ ਤੇ ਇੰਟਰਵਿਊ ਕਰਵਾ ਰਹੇ ਨੇ ਭਾਈ। ਫਿਰ ਸਿੱਧੂ ਮੂਸੇਵਾਲੇ ਦਾ ਬਾਪ ਸੱਚਾ ਹੀ ਰੋਂਦਾ ਹੈ ਨਾ ਕਿ ਇਹ ਤੇ ਸ਼ਾਪਿੰਗਾਂ ਤੱਕ ਕਰਵਾਉਂਦੇ ਨੇ, ਇਹ ਤੇ ਕਟਿੰਗਾਂ ਤੱਕ ਕਰਵਾਉਂਦੇ ਨੇ। ਤਾਂ ਗੱਲ ਇਹ ਆ ਕਿ ਬੜਾ ਖੱਖੜ ਖਈਆ ਪੈ ਗਿਆ ਹੁਣ ਇਸ ਮਾਮਲੇ ਦੇ ਵਿੱਚ, ਕਿਉਂਕਿ ਐਮਿਕਸ ਕਿਊਰੀ ਦਾ ਮੰਨਣਾ ਹੈ ਕਿ ਇਹਨਾਂ ਨੇ ਗੁਰਸ਼ੇਰ ਸੰਧੂ ਨੂੰ ਹੀ ਸਾਰਾ ਕੁਝ ਕਰਨ ਦਾ ਦੋਸ਼ੀ ਮੰਨ ਲਿਆ ਹੈ, ਜਦ ਕਿ ਇਹਨਾਂ ਨੇ ਕਿਸੇ ਵੀ ਵੱਡੇ ਅਫਸਰ ਨੂੰ ਤੇ ਜ਼ਿੰਮੇਵਾਰ ਮੰਨਿਆ ਕੋਈ ਨਹੀਂ। ਹੁਣ ਦੂਜੇ ਪਾਸੇ ਇਹ ਕਹਿੰਦੇ ਆ ਜੀ ਕਿ ਗੁਰਸ਼ੇਰ ਸੰਧੂ ਸੁਪਰੀਮ ਕੋਰਟ ਤੱਕ ਜਾ ਆਇਆ, ਉਹਨੂੰ ਰਾਹਤ ਨਹੀਂ ਮਿਲੀ, ਜਾਂਚ ਪੜਤਾਲ ਚ ਸ਼ਾਮਲ ਨਹੀਂ ਹੋ ਰਿਹਾ। ਤਾਂ ਫਿਰ ਉੱਥੇ ਗੁਰਸ਼ੇਰ ਸੰਧੂ ਦੇ ਵਕੀਲ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਅਸੀਂ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਸੀਗਾ, ਸਾਡੀ ਤੇ ਅਰਜ਼ੀ ਚੱਲਦੀ ਪਈ ਆ, ਕਿਉਂਕਿ ਜਾਂਚ ਪੜਤਾਲ ਵਾਲੇ ਨੋਟਿਸ ਨੂੰ ਅਸੀਂ ਚੈਲੰਜ ਕੀਤਾ ਹੋਇਆ। ਤਾਂ ਉਹਨਾਂ ਨੇ ਕਿਹਾ ਕਿ ਫਿਰ ਕਿੱਥੇ ਚੱਲ ਰਹੀ? ਉਹ ਕਹਿੰਦੇ ਜੀ ਦੂਜੀ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੰਗਾਓ, ਫਿਰ ਇਸ ਕੋਰਟ ਦੇ ਵਿੱਚ ਹੀ ਸੁਣਵਾਈ ਹੋ ਜਾਵੇ। ਤਾਂ ਹੁਣ ਇਹ ਸੁਣਵਾਈ ਜਿਹੜੀ ਆ ਦੁਬਾਰਾ ਅਕਤੂਬਰ ਦੇ ਵਿੱਚ ਹੋਏਗੀ, ਪਰ ਇਹਦੇ ਵਿੱਚ ਲੀਪਾ ਪੋਚੀ ਸਾਫ਼ ਨਜ਼ਰ ਆ ਰਹੀ ਹੈ। ਤੁਸੀਂ ਆਪ ਸੋਚ ਕੇ ਦੇਖੋ ਕਿ ਇੱਕ DSP ਆਪਣੇ ਪੱਧਰ ਤੇ ਸਾਰਾ ਕੁਝ ਕਰ ਰਿਹਾ ਸੀ ਜੀ, ਜੇ ਕਰ ਰਿਹਾ ਸੀ ਕਿ ਥਾਣੇ ਦੇ ਵਿੱਚ ਬਈ ਦੂਜੇ ਬੰਦੇ ਜਿਹੜੇ ਸੀਗੇ ਉਹ ਕੀ ਕਰਦੇ ਸੀ? ਜੱਕ ਮਾਰਦੇ ਪਏ ਸੀ, ਉਹਨਾਂ ਨੂੰ ਨਹੀਂ ਪਤਾ ਲੱਗਿਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਵਿੱਚ ਫੜਨ ਵਾਲੀ ਹੈ, ਨੋਟੇਬਲ ਹੈ, ਉਹ ਇਹ ਆ ਕਿ ਜੋ ਫਿਰ ਫੋਨ ਇਸਤੇਮਾਲ ਹੁੰਦਾ ਰਿਹਾ ਇੰਨਾ ਚਿਰ, ਵਾਈਫਾਈ ਜੇ ਐਕਸੈਸ ਸੀਗਾ ਲਾਰੈਂਸ ਦੇ ਕੋਲ ਦਸੰਬਰ ਤੱਕ, ਪੂਰੇ ਦਸੰਬਰ ਤੱਕ, ਤਾਂ ਉਹ ਵਾਈਫਾਈ ਦੇ ਨਾਲ ਕੀ ਪੋਟੇ ਥੋੜੀ ਗਿਣੀ ਜਾਂਦਾ ਸੀ, ਆਪਦੇ ਪੋਟਿਆਂ ਤੇ ਗਿਣਤੀ ਕਰੀ ਜਾਂਦਾ ਸੀ। ਵਾਈਫਾਈ ਦੇ ਨਾਲ ਕੋਈ ਨਾ ਕੋਈ ਉਹਨੇ ਦੂਰ ਸੰਚਾਰ ਦਾ ਸਾਧਨ ਹੀ ਇਸਤੇਮਾਲ ਕੀਤਾ ਹੋਏਗਾ ਨਾ। ਜੇ ਫੋਨ ਇਸਤੇਮਾਲ ਹੋਇਆ ਤਾਂ ਉਹ ਫੋਨ ਕਿੱਥੇ ਆ? ਸਭ ਤੋਂ ਵੱਡੀ ਤੇ ਗੱਲ ਇਹ ਹੈ ਕਿ SIT ਨੇ ਉਹ ਕਿਉਂ ਨਹੀਂ ਦੱਸਿਆ ਕਿ ਫੋਨ ਕਿੱਥੇ ਆ। ਜੀ। ਸੋ ਅਗਲੀ ਖਬਰ ਦੇ ਵੱਲ ਜੇਕਰ ਵਧੀਏ, ਉਧਰ ਰਿਸ਼ਵਤ ਕਾਂਡ ਦੇ ਵਿੱਚ ਵੀ ਜੱਜ ਤੋਂ ਪੁੱਛਗਿੱਛ ਹੋਈ ਹੈ ਹੁਣ ਜੀ। ਦੇਖੋ ਕਿਸੇ ਗਾਇਕ ਨੇ ਸੱਚ ਤੇ ਕਿਹਾ ਸੀਗਾ ਨਾ ਕਿ ਜਦੋਂ ਵਕਤ ਪੁੱਠਾ ਹੋਵੇ, ਇਹ ਵੀ ਵੈਸੇ ਆਪਾਂ ਕਹਾਵਤ ਜਿਹੜੀ ਆ ਉਹ ਕਹਿਣੀ ਭੁੱਲ ਗਏ ਸਾਂ ਕਿ ਕਈ ਵਾਰ ਜੱਜਾਂ ਨੂੰ ਵਕੀਲ ਵੀ ਕਰਨੇ ਪੈ ਜਾਂਦੇ ਜਦੋਂ ਮਾੜਾ ਟਾਈਮ ਹੋਵੇ, ਤਾਂ ਜੱਜਾਂ ਨੂੰ ਵੀ ਵਕੀਲ ਪੈਂਦੇ ਆ ਕਰਨੇ।
ਤਾਂ ਹੁਣ ਇਸ ਵੇਲੇ ਕੀ ਆ ਕਿ ਦੇਖੋ ਇੱਕ ਮਾਮਲਾ ਸੀਗਾ ਫਿਰੋਜ਼ਪੁਰ ਜ਼ਿਲ੍ਹੇ ਦਾ, ਜਿੱਥੇ ਇੱਕ ਲੜਕੀ ਦਾ ਕੋਈ ਤਲਾਕ ਕੇਸ ਕਹਿ ਲਓ ਕਿ ਫੈਮਿਲੀ ਕੋਰਟ 'ਚ ਚੱਲ ਰਿਹਾ ਸੀਗਾ। ਜੀ ਚੰਡੀਗੜ੍ਹ ਦੇ ਵਿੱਚ ਉਹਦੇ ਕਜ਼ਨ ਬ੍ਰਦਰ ਨੂੰ ਕੋਈ ਵਕੀਲ ਮਿਲਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ 30 ਲੱਖ ਦੇ ਵਿੱਚ ਮਾਮਲਾ ਤੁਹਾਡੇ ਹੱਕ 'ਚ ਕਰਾ ਦਿਆਂਗਾ, ਫਲਾਣਾ ਜੱਜ ਮੇਰੇ ਨਾਲ ਸੰਪਰਕ ਦੇ ਵਿੱਚ ਹੈਗਾ। ਉਹਦਾ ਜੀ ਵਾਰ-ਵਾਰ ਜ਼ਿਕਰ ਆਇਆ ਤੇ ਫਿਰ ਉਹਨੇ ਰਿਕਾਰਡਿੰਗ ਕਰ ਲਈ। ਰਿਕਾਰਡਿੰਗ ਉਹਨੇ ਜਿਹੜੀ ਆ ਸੀਬੀਆਈ ਨੂੰ ਦਿੱਤੀ, ਉਹਨਾਂ ਸੀਬੀਆਈ ਵਾਲਿਆਂ ਨੇ ਡੀਲ ਕਰਵਾ ਦਿੱਤੀ। ਤੁਹਾਨੂੰ ਪਤਾ ਸੀਬੀਆਈ ਪੈਸਾ ਆਪਦੇ ਕੋਲੋਂ ਦਿੰਦੀ ਆ ਕਿ 5 ਲੱਖ ਦੀ ਪੇਸ਼ਗੀ ਲੈ ਲਾ। ਜਦੋਂ 5 ਲੱਖ ਦੀ ਪੇਸ਼ਗੀ ਚੁੱਕਣ ਆਇਆ ਸੀਬੀਆਈ ਵਾਲਿਆਂ ਨੇ ਚੁੱਕ ਲਿਆ ਹੱਥਾਂ ਨੂੰ ਥੁੱਕ ਲਾ ਕੇ। ਹੁਣ ਉਹਦੇ ਵਿੱਚ ਜੱਜ ਨੂੰ ਵੀ ਪੁੱਛਗਿੱਛ ਦਾ ਸਾਹਮਣਾ ਕਰਨਾ ਪੈ ਗਿਆ ਕਿ ਭਾਈ ਤੇਰੇ ਕੋਲ ਕੇਸ ਚੱਲਦਾ ਸੀ? ਆਖੇ ਮੈਂ ਵੇਖ ਕੇ ਦੱਸੂ। ਕਿ ਭਾਈ ਤੂੰ ਇਹਨੂੰ ਜਾਣਦਾ ਹੈ? ਨਹੀਂ ਜੀ ਮੈਂ ਤੇ ਜਾਣਦਾ ਨਹੀਂ। ਪਰ ਹੁਣ ਸੀਬੀਆਈ ਇਹਦੇ ਵਿੱਚ ਚਾਰਜ ਸ਼ੀਟ ਫਾਈਲ ਕਰੇਗੀ, ਫਿਰ ਪਤਾ ਲੱਗੇਗਾ ਕਿ ਕੀ ਮਾਸਰਾ ਹੈ। ਵੈਸੇ ਤੇ ਤੁਸੀਂ ਦੇਖੋ ਨਾ ਕਿ ਜੇ ਮਾਮਲਾ ਆਪਾਂ ਦੇਖੀਏ ਤਾਰਕਿਕ ਤਰੀਕੇ ਨਾਲ, ਕਿ ਜਦੋਂ ਜਿਹੜਾ ਬੰਦਾ ਫੜਿਆ ਗਿਆ, ਟਰੈਪ ਕਰਕੇ ਫੜਿਆ, ਤੇ ਜੇ ਉਹਦੇ ਨਾਲ ਜੱਜ ਕਿਸੇ ਸੰਪਰਕ ਦੇ ਵਿੱਚ ਸੀ ਤਾਂ ਫਿਰ ਤੇ ਉਹਦੇ ਜਿਹੜੇ ਇਲੈਕਟ੍ਰੋਨਿਕ ਗੈਜਟਸ ਹੈਗੇ ਆ ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਨਿਕਲ ਆਉਣਾ ਸੀ। ਤੇ ਜੇ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਚੱਜ ਦੀ ਹੋਈ ਤਾਂ ਉਹ ਆਪੇ ਹੀ ਚਾਰਜ ਸ਼ੀਟ ਦੇ ਵਿੱਚ ਆ ਜਾਏਗਾ ਕਿ ਦੇਖੋ ਜੀ ਇੰਨੀ ਵਾਰ ਇਹਨਾਂ ਦੀ ਕਾਲਿੰਗ ਹੋਈ ਆਪਸ ਦੇ ਵਿੱਚ, ਤੇ ਜੇ ਕਾਲਿੰਗ ਹੋਈ ਆ ਤਾਂ ਫਿਰ ਤੇ ਮਾਮਲਾ ਜੁੜ ਗਿਆ। ਪਰ ਇਹ ਜੱਜਾਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਮਾਂ ਬੁਰਾ ਚੱਲਦਾ ਪਿਆ। ਉਧਰ ਆਪਾਂ ਨੋਟ ਕਾਂਡ ਦੇਖਿਆ ਕਿ ਕਿਵੇਂ ਜੱਜ ਦੇ ਘਰ ਨੋਟ ਸੜ ਗਏ, ਉਹ ਨਹੀਂ ਸੀ ਮੰਨਦਾ ਪਿਆ। ਉਧਰ ਚੀਫ ਜਸਟਿਸ ਆਫ ਇੰਡੀਆ ਦੀ ਮਾਂ ਨੂੰ ਵੀ ਇਨਵਾਈਟ ਕਰ ਲਿਆ ਆਰਐਸਐਸ ਵਾਲਿਆਂ ਕਿ ਤੁਸੀਂ ਵੀ ਸਾਡੇ 100 ਸਾਲਾ ਸਮਾਗਮ ਤੇ ਆਇਓ ਜੀ। ਉਧਰ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ ਬੀਬੀ ਨਵਜੋਤ ਕੌਰ ਸਿੱਧੂ ਹੁਣੀ। ਇਹ ਖਤਰਾ ਤਾਂ ਨਹੀਂ ਪੈਦਾ ਹੋ ਗਿਆ ਇਹਨਾਂ ਨੂੰ ਜਦੋਂ ਦੋ ਹੱਥ ਮਿਲ ਗਏ ਆਪਸ ਦੇ ਵਿੱਚ, ਇੱਕ ਜੋਸ਼ੀ ਸਾਹਿਬ ਦਾ ਤੇ ਦੂਜਾ ਰਾਹੁਲ ਗਾਂਧੀ ਦਾ? ਦੇਖੋ ਜੋਸ਼ੀ ਸਾਹਿਬ ਨੇ ਅੱਜ ਆਫੀਸ਼ੀਅਲੀ ਜੁਆਇਨ ਕਰ ਲਈ ਆ ਕਾਂਗਰਸ, ਤੇ ਨਾਲ ਦੀ ਨਾਲ ਹੀ ਅੱਜ ਵੈਸੇ ਜਦੋਂ ਜੋਸ਼ੀ ਹੋਰਾਂ ਨੇ ਜੁਆਇਨ ਕੀਤੀ ਹੈ ਤਾਂ ਤੁਸੀਂ ਦੇਖੋ ਕਿ ਸਾਰੇ ਵੱਡੇ ਲੀਡਰ ਮੌਜੂਦ ਸੀ। ਸੋਨੀ, ਬਾਜਵਾ, ਉੜਿੰਗ, ਆਉਜਲਾ, ਬੀਬੀ ਸਿੱਧੂ। ਇਹਦਾ ਮਤਲਬ ਹੈ ਕਿ ਅੰਮ੍ਰਿਤਸਰ ਦੇ ਸਾਰੇ ਲੀਡਰ, ਮਾਝੇ ਦੇ ਸਾਰੇ ਲੀਡਰ ਜਿਹੜੇ ਆ ਉਹ ਇਹਨਾਂ ਨੇ ਭਰੋਸੇ 'ਚ ਤੇ ਲੈ ਲੱਗਦੇ ਆ, ਕਿਉਂਕਿ ਰਾਹੁਲ ਗਾਂਧੀ ਨੇ ਜੇ ਸਹਿਮਤੀ ਦੇ ਦਿੱਤੀ ਤੇ ਫਿਰ ਤੇ ਤੁਹਾਨੂੰ ਪਤਾ ਹੈ ਨਾ ਬੇੜੀ ਪਾਰ ਹੋ ਗਈ। ਪਰ ਇਹਦੇ ਵਿੱਚ ਹੁਣ ਵੱਡੀ ਗੱਲ ਵੇਖਣ ਵਾਲੀ ਇਹ ਹੋਏਗੀ ਕਿ ਬੀਬੀ ਸਿੱਧੂ ਨੇ ਅੰਮ੍ਰਿਤਸਰ ਈਸਟ ਤੋਂ ਦਾਅਵੇਦਾਰੀ ਠੋਕ ਦਿੱਤੀ ਆ। ਪਰ ਕਮਾਲ ਦੀ ਗੱਲ ਇਹ ਆ ਕਿ ਡਿੰਪਾ ਨੂੰ ਤੁਹਾਨੂੰ ਪਤਾ ਹੀ ਆ ਖਡੂਰ ਸਾਹਿਬ ਤੋਂ ਪੱਟ ਕੇ ਇਹਨਾਂ ਨੇ ਅੰਮ੍ਰਿਤਸਰ ਭੇਜਿਆ ਸੀ। ਭਾਊ ਜੀ ਤੇ ਉੱਥੇ ਆਪਦੀ ਤਿਆਰੀ ਕਰ ਰਹੇ ਨੇ। ਇੱਕ ਇਹਨਾਂ ਦੇ ਸਾਬਕਾ ਮੇਅਰ ਜਿਹੜੇ ਰਹੇ ਨੇ, ਸ਼ਾਇਦ ਇੰਪਰੂਵਮੈਂਟ ਟਰਸਟ ਦੇ ਸ਼ਾਇਦ ਚੇਅਰਮੈਨ ਰਹੇ ਨੇ, ਸੌਰੀ, ਤਾਂ ਉਹ ਵੀ ਤਿਆਰੀ ਕਰ ਰਹੇ ਨੇ। ਤਾਂ ਯਾਨੀ ਬੀਬੀ ਸਿੱਧੂ ਨੇ ਵੀ ਤਾਲ ਠੋਕ ਦਿੱਤੀ। ਅੱਛਾ, ਬੀਬੀ ਸਿੱਧੂ ਨੇ ਜਗ੍ਹਾ ਮੱਲੀ ਆ, ਹਾਲੇ ਤੇ ਬੀਬਾ ਸਿੱਧੂ ਵੀ ਮੈਦਾਨ 'ਚ ਆ ਸਕਦਾ ਹੈ। ਨਹੀਂ ਉਹ ਹਾਰਦਾ, ਹਾਲੇ ਤੇ ਜੱਟ ਪੂਰਾ ਕਾਇਮ ਆ। ਤੁਸੀਂ ਆ ਬਿਹਾਰ ਦਾ ਇਲੈਕਸ਼ਨ ਨਿਬੜ ਲੈਣ ਦਿਓ। ਸ਼ਰਤਾਂ ਉਹਨੇ ਵੀ 4-5 ਰੱਖੀਆਂ ਕਿ ਰਾਹੁਲ ਜੀ, ਰਾਹੁਲ ਬਾਬਾ ਜੀ, ਤੁਸੀਂ ਆ ਸ਼ਰਤਾਂ ਮੰਨ ਲਓ, ਤੁਹਾਨੂੰ ਮੈਂ ਸਰਕਾਰ ਬਣਾ ਕੇ ਦੇਵਾਂਗਾ। ਗੁਰੂ ਠੋਕੋ ਠੋਕੋ ਤਾਲੀ ਠੋਕੋ। ਜੀ। ਸੋ ਵੇਖਾਂਗੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।